ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜ਼ਮੀਨ ਨੂੰ ਪੰਜਾਬ ਦੇ ਵਿੱਚ ਮਾਂ ਦਾ ਦਰਜਾ ਦਿੱਤਾ ਹੋਇਆ, ਧਰਤੀ ਨੂੰ ਮਾਤਾ ਕਿਹਾ ਜਾਂਦਾ ਤੇ ਜ਼ਮੀਨ ਜਾਨ ਹੈ ਸਾਡੇ ਪੰਜਾਬੀਆਂ ਦੀ। ਅਕਸਰ ਆਪਾਂ ਦੇਖਿਆ ਨਾ ਕਿ ਵੱਟ ਵੱਢਣ ਪਿੱਛੇ ਕਤਲ ਤੱਕ ਹੋ ਜਾਂਦੇ ਨੇ ਪੰਜਾਬ ਦੇ ਵਿੱਚ, ਤੇ ਜੇਕਰ ਕੋਈ ਜ਼ਮੀਨ ਤੇ ਕਬਜ਼ਾ ਹੋਵੇ ਜਾਂ ਕਬਜ਼ਾ ਲੈਣਾ ਹੋਵੇ ਜਾਂ ਛਡਵਾਉਣਾ ਹੋਵੇ ਤਾਂ ਆਪਾਂ ਅਕਸਰ ਵੇਖਿਆ ਕਿ ਪੰਜਾਬ ਦੇ ਲੋਕ ਜਾਣ तक की परवाह नहीं करते। और ਜ਼ਮੀਨ ਦੀ ਸਮਾਜਿਕ तौर ਤੇ ਆਰਥਿਕ तौर ਤੇ ਤਾਂ ਮਹੱਤਤਾ ਹੈ ਹੀ ਹੈ, ਸਮਾਜਿਕ तौर ਤੇ ਵੀ ਸਾਡੇ ਲਈ ਇੰਨੀ ਕੁ ਮਹੱਤਤਾ ਹੈ ਕਿ ਪੰਜਾਬੀ ਨਵੀਂ ਰਿਸ਼ਤੇਦਾਰੀ ਪਾਉਣ ਵੇਲੇ ਕਿਸੇ ਥਾਂ ਵੀ ਮਤਲਬ ਧੀ ਦਾ ਰਿਸ਼ਤਾ ਕਰਨਾ ਹੈ ਤਾਂ ਉਹਦੇ 'ਚ ਜ਼ਮੀਨ ਇੱਕ ਬਹੁਤ ਵੱਡਾ ਐਸਪੈਕਟ ਹੈ ਜਿਹਨੂੰ ਦੇਖਿਆ ਜਾਂਦਾ ਕਿ ਕਿੰਨੀ ਜ਼ਮੀਨ ਹੈ ਤੇ ਕਿਵੇਂ, ਮਤਲਬ ਕਿ ਜ਼ਮੀਨ ਦੀ ਸਾਡੀ ਜ਼ਿੰਦਗੀ ਦੇ ਲਈ ਬਹੁਤ ਵੱਡੀ ਅਹਿਮੀਅਤ ਹੈ। ਪਿਛਲੇ ਦਿਨੀ ਜਦੋਂ ਮਾਨ ਸਰਕਾਰ ਬਣੀ ਤੇ ਇਹਨੇ ਸਭ ਤੋਂ ਵੱਡਾ ਦਾਅਵਾ ਕੀਤਾ ਕਿ ਅਸੀਂ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ੇ ਛੁਡਵਾਵਾਂਗੇ। ਉਸ ਮੁਹਿੰਮ ਨੂੰ ਕੁਲਦੀਪ ਸਿੰਘ ਇਹਨਾਂ ਦੇ ਮੰਤਰੀ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਜਾਂ ਉਹਨਾਂ ਦੀ ਕਹਿ ਲਓ ਕਿ ਅਗਵਾਈ ਦੇ ਵਿੱਚ ਉਹ ਮੁਹਿੰਮ ਬੜੀ ਚੱਲੀ ਤੇ ਬੜੀ ਪ੍ਰਚਾਰੀ ਕਿ ਪੰਜਾਬ ਦੇ ਵਿੱਚ ਫਲਾਨੀ ਥਾਂ ਤੋਂ ਇੰਨੇ ਏਕੜ 'ਚ ਜ਼ਮੀਨ ਛਡਵਾਈ ਔਰ ਉਹਦੇ 'ਚ ਛਡਵਾਈ ਵੀ ਹੈ। ਪਰ ਕੀ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ 2 ਸਾਲ ਹੋਣ ਵਾਲੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਹਲੇ ਵੀ ਪੰਜਾਬ ਦੇ ਵਿੱਚ 90,000 ਕਿੱਲਾ ਪੰਜਾਬ ਦੀ ਜ਼ਮੀਨ ਦਾ ਐਸਾ ਜਿਹਦੇ ਤੇ ਹਲੇ ਵੀ ਮਾਫੀਆ ਕਾਬਜ਼ ਹੈ। ਉਹਨੇ ਤਰ੍ਹਾਂ ਦੀ ਫੈਬਰੀਕੇਸ਼ਨ ਕਰਕੇ ਤਰ੍ਹਾਂ ਦਾ ਮੈਨ ਪਾਵਰ ਵਰਤ ਕੇ, ਮਸਲ ਪਾਵਰ ਵਰਤ ਕੇ, ਮਨੀ ਪਾਵਰ ਵਰਤ ਕੇ ਉਹਨੇ ਪੰਜਾਬ ਦੀਆਂ ਇਹਨਾਂ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ। 90,000 ਕੋਈ ਜਿਹੜਾ ਅੰਕੜਾ ਛੋਟਾ ਨਹੀਂ ਹੈ। ਹਾਲਾਂਕਿ ਮਾਨ ਸਰਕਾਰ ਵੀ ਸੱਚੀ ਹੈ। ਜਦੋਂ ਇਹ ਆਏ ਸੀ 2 ਸਾਲ ਪਹਿਲਾਂ, ਜਦੋਂ ਇਹਨਾਂ ਨੇ ਪੰਜਾਬ ਦਾ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਸੰਭਾਲਿਆ, ਉਦੋਂ 1,06,000 ਕਿੱਲੇ ਤੇ ਕਬਜ਼ਾ ਸੀਗਾ ਤੇ ਹੁਣ ਤੱਕ ਜਦੋਂ ਇਹਨਾਂ ਦੀ ਕੰਪੇਨ ਚੱਲੀ ਹੈ ਜਿਹੜੀ ਜ਼ਮੀਨਾਂ ਤੋਂ ਕਬਜ਼ੇ ਛਡਵਾਉਣ ਵਾਲੀ, ਇਹਨਾਂ ਨੇ 12,000 ਏਕੜ ਜਿਹੜਾ ਉਹ ਫ੍ਰੀ ਕਰਵਾ ਲਿਆ। ਪਰ 12,000 ਏਕੜ ਤੋਂ ਫ੍ਰੀ ਕਰਾਉਣ ਤੋਂ ਬਾਅਦ 90,000 ਏਕੜ ਰਕਬਾ ਅਜਿਹਾ ਜਿਹੜਾ ਹਲੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮਾਫੀਏ ਦੇ ਕਬਜ਼ੇ ਹੇਠ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਦੇ ਵਿੱਚ ਲੰਘੀਆਂ ਸਰਕਾਰਾਂ, ਚਾਹੇ ਉਹ ਅਕਾਲੀ ਦਲ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ, ਇਹਨਾਂ ਦੇ ਲੀਡਰਾਂ ਦਾ ਯੋਗਦਾਨ ਤਾਂ ਹੈਗਾ ਹੀ ਹੈਗਾ। ਇਹਦੇ ਨਾਲ ਪੰਜਾਬ ਦੀ ਭ੍ਰਿਸ਼ਟ ਅਫਸਰਸ਼ਾਹੀ, ਪੰਜਾਬ ਦੇ ਰਿਸ਼ਵਤਖੋਰ ਉਹ ਅਫਸਰ ਜਿਨ੍ਹਾਂ ਨੇ ਰਿਸ਼ਵਤਾਂ ਲੈ ਕੇ, ਵੱਡੀਆਂ ਲੈ ਕੇ ਮਾਲ ਵਿਭਾਗ ਦੇ ਉਹ ਕੁਝ ਕਾਲੀਆਂ ਭੇਡਾਂ ਜਿਨ੍ਹਾਂ ਨੇ ਪੰਜਾਬ ਦੀ ਇਸ ਬੇਤਹਾਸ਼ਾ ਜ਼ਮੀਨ ਤੇ ਕਬਜ਼ੇ ਕਰਵਾਏ ਨੇ। ਔਰ ਇਹ ਜ਼ਮੀਨ ਤੇ ਕਬਜ਼ੇ ਕਾਸ਼ਤਕਾਰਾਂ ਦੇ ਨਹੀਂ ਹੈਗੇ, ਜਿੱਥੇ ਕੋਈ ਵਾਹੀ ਕਰ ਰਿਹਾ ਉਹ ਤਾਂ ਠੇਕਾ ਦੇ ਦਿੰਦਾ ਸਾਲ ਦਾ। ਇਹਨਾਂ ਤੇ ਕਬਜ਼ੇ ਵੀ ਧਨਾੜ ਲੋਕਾਂ ਦੇ ਔਰ ਸੂਖਦਾਰ ਲੋਕਾਂ ਦੇ ਕਬਜ਼ੇ, ਜਿਨ੍ਹਾਂ ਦੀ ਅੰਗਲੀ ਸੰਗਲੀ, ਜਿਨ੍ਹਾਂ ਦਾ ਹੱਥ ਅੜਦਾ ਸੀ ਅਫਸਰਸ਼ਾਹੀ ਦੇ ਵਿੱਚ, ਅਦਾਲਤਾਂ ਦੇ ਵਿੱਚ ਜਾਂ ਹੋਰ ਕਿਤੇ, ਜਿਨ੍ਹਾਂ ਨੂੰ ਪਤਾ ਕਿ ਕਾਨੂੰਨ ਦੀਆਂ ਚੋਰ ਮੋਰੀਆਂ ਕੀ ਨੇ। ਅੱਜ ਇਹੀ ਦੇਖਾਂਗੇ ਆਪਾਂ ਇਸ ਰਿਪੋਰਟ ਦੇ ਵਿੱਚ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨਾ ਜਿਹੜਾ ਰਕਬਾ ਉਹ ਮਾਫੀਆ ਦੇ ਕਬਜ਼ੇ ਹੇਠ ਹੈ ਤੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ 2 ਵੱਡੇ ਲੀਡਰਾਂ ਉੱਤੇ ਵੀ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਨੇ। ਉਹ ਦੋਸ਼ ਕਿਹੜੇ ਨੇ ਉਹਨਾਂ ਦੇ ਬਾਰੇ ਬਾਅਦ ਦੇ ਵਿੱਚ ਆਪਾਂ ਚਰਚਾ ਕਰਾਂਗੇ। ਪਹਿਲਾਂ ਦੇਖਦੇ ਹਾਂ ਕਿ ਪਹਿਲਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਕਿੱਲਿਆਂ ਤੇ ਕਬਜ਼ਾ ਕੀਤਾ ਹੋਇਆ। ਸਭ ਤੋਂ ਪਹਿਲਾ ਨੰਬਰ ਆਉਂਦਾ ਮੋਹਾਲੀ ਦਾ, 29,000 ਏਕੜ ਰਕਬੇ ਤੇ ਕਬਜ਼ਾ ਹੈ ਮਾਫੀਏ ਦਾ। ਇਹਦੇ ਵਿੱਚ ਡਿਵੈਲਪਰ ਨੇ, ਇਹਦੇ ਵਿੱਚ ਰੀਅਲ estate ਦੇ ਕੁਝ ਬੰਦੇ ਨੇ। ਤੁਸੀਂ ਦੇਖੋ ਕਿ ਜ਼ਮੀਨ ਤੇ ਕਬਜ਼ਾ ਕਿਵੇਂ ਹੁੰਦਾ। ਇੱਕ ਆਮ ਜਿਹਾ ਮੈਕੈਨਿਜ਼ਮ ਤੁਹਾਨੂੰ ਮੈਂ ਸਮਝਾ ਦਿੰਦਾ, ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹਾਂ ਸਾਰੇ, ਆਪਾਂ ਨੂੰ ਪਤਾ ਹੈ। ਮੰਨ ਲਓ ਪੰਚਾਇਤੀ ਕਿਤੇ ਜ਼ਮੀਨ ਹੈ, ਉਹਨੂੰ ਕੋਈ ਜ਼ਮੀਨ ਨੂੰ ਉਹਨੂੰ ਪੰਚਾਇਤ ਆਉਂਦੀ ਹੈ ਤਾਂ ਉਹ ਠੇਕੇ ਤੇ ਦਿੰਦੀ ਹੈ। ਤਾਂ ਇਹ ਕੀ ਹੋਇਆ, ਕਈ ਥਾਈਂ ਤਾਂ ਆਪਾਂ ਦੇਖਿਆ ਕਿ 1 ਰੁਪਈਏ ਨੂੰ 100 ਸਾਲ ਦੀ ਲੀਜ਼ ਲਿਖਵਾਈ ਗਈ ਹੈ। ਪੰਜਾਬ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਬਹੁਤੀਆਂ ਸਰਕਾਰਾਂ ਦੇ ਵਿੱਚ ਤਾਂ ਬੜਾ ਚਰਚ ਤੇ ਘੁਟਾਲਾ ਰਿਹਾ ਕਿ ਪੰਜਾਬ ਦੇ ਮੋਹਾਲੀ ਦੇ ਜ਼ਿਲ੍ਹੇ ਦੀ ਬੇਸ਼ਕੀਮਤੀ ਜ਼ਮੀਨ 1 ਰੁਪਈਆ ਲੀਜ਼ ਤੇ ਕਿੱਲਾ, 1 ਰੁਪਈਆ ਕਿੱਲਾ 100 ਸਾਲ ਦੀ ਲੀਜ਼ ਤੱਕ ਇਸ ਤਰ੍ਹਾਂ ਹੀ ਮਤਲਬ ਚੱਲਦਾ ਰਿਹਾ। ਤੇ ਤੁਹਾਨੂੰ ਪਤਾ ਜਦੋਂ 10-20 ਸਾਲਾਂ ਬਾਅਦ ਲੀਜ਼ ਹੋ ਗਈ ਤੇ ਕਿਹਨੇ ਛਡਵਾਉਣਾ। ਸੋ ਇਸ ਤਰ੍ਹਾਂ ਦਾ ਮੈਕੈਨਿਜ਼ਮ ਹੁੰਦਾ। ਦੂਜਾ ਇਹ ਹੈ ਕਿ ਮੰਨ ਲਓ ਕੋਈ ਪੰਚਾਇਤੀ ਜ਼ਮੀਨ ਹੈ, ਉਹਨੂੰ ਦਿਖਾਤਾ ਜੀ ਇੱਥੇ ਅਸੀਂ ਆਹ ਪ੍ਰੋਜੈਕਟ ਲਾਉਣ ਲੱਗੇ ਹਾਂ, ਆਹ ਕਰਨ ਲੱਗੇ ਹਾਂ, ਇਹ ਫਲਾਮ ਫਰਮ ਨੂੰ ਵੇਚ ਦਿੱਤੀ ਹੈ ਜੀ। ਉਹ ਫਰਮ ਉੱਥੇ ਕਾਗਜ਼ੀ ਕਾਰਵਾਈ ਦੇ ਵਿੱਚ ਉਹ ਦਿਖਾ ਦਿੰਦੀ ਹੈ ਮਾੜਾ ਮੋਟਾ ਜੋ ਸਟੇਡੀਅਮ ਬਣਾਉਣਾ ਜਾਂ ਕੁਛ ਵੀ ਹੈ, ਪਰ ਉਸ ਤੋਂ ਬਾਅਦ ਉਹਦੇ ਨਾਲ ਲੱਗਦੀ ਜ਼ਮੀਨ ਲੈ ਕੇ ਤੇ ਫਿਰ ਉਹਨੂੰ ਵਿੱਚ ਰਲਾ ਲਿਆ ਜਾਂਦਾ। ਫਿਰ ਉੱਥੇ ਕੋਈ ਕਲੋਨੀ ਕੱਟ ਦਿੰਦਾ, ਕੋਈ ਹਸਪੀਟਲ ਬਣਾ ਦਿੰਦਾ, ਕੋਈ ਕੁਛ ਬਣਾ ਦਿੰਦਾ। ਖੈਰ ਆਪਾਂ ਆਉਣਾ ਸਭ ਤੋਂ ਪਹਿਲਾਂ ਮੋਹਾਲੀ ਦੇ ਵਿੱਚ, ਤੇ ਇੱਥੇ ਉਹ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਜਿਹਦੇ ਮਰਲੇ ਵੀ ਕਰੋੜਾਂ ਦੇ ਵਿੱਚ ਨੇ। ਮੋਹਾਲੀ ਦੇ ਵਿੱਚ ਜੇ ਤੁਹਾਡਾ ਰਿਸ਼ਤੇਦਾਰ ਹੈ, ਕੋਈ ਆਪਣਾ ਬੈਠਾ, ਤਾਂ ਉਹਨੂੰ ਪੁੱਛ ਕੇ ਦੇਖੋ ਕਿ ਇੱਥੇ ਫਲੈਟ ਦੀ ਕੀਮਤ ਕੀ ਹੈ, ਜਿੱਥੇ ਮਰਲਿਆਂ ਦਾ ਭਾਅ ਕਰੋੜਾਂ ਦੇ ਵਿੱਚ ਤੇ 1 ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ ਤੇ 1 ਕਿੱਲੇ ਦੇ ਵਿੱਚ 8 ਕਨਾਲਾਂ ਹੁੰਦੀਆਂ। 160 ਮਰਲੇ 1 ਕਿੱਲੇ ਦੇ ਵਿੱਚ ਹੁੰਦੇ ਤੇ ਤੁਸੀਂ ਦੇਖੋ ਕਿ ਕਿੰਨੇ ਕਰੋੜਾਂ ਦਾ ਉਹ ਕਿੱਲਾ ਹੋਊਗਾ। ਤੇ ਮੋਹਾਲੀ ਜ਼ਿਲ੍ਹੇ ਦੀ 29,000
ਏਕੜ ਜਿਹੜੀ ਜ਼ਮੀਨ ਆ ਉਹਦੇ ਤੇ ਲੈਂਡ ਮਾਫੀਏ ਦਾ ਜਾਂ ਡਿਵੈਲਪਰਾਂ ਦਾ ਕਹਿ ਲਓ ਜਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਵੱਖ-ਵੱਖ ਤਰੀਕਿਆਂ ਨਾਲ ਹੀ ਕਬਜ਼ਾ ਕੀਤਾ ਹੋਇਆ। ਹੋਰ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਹੁਸ਼ਿਆਰਪੁਰ ਹੈ 11,287 ਏਕੜ ਤੇ ਹਲੇ ਵੀ ਕਬਜ਼ਾ ਹੈ। ਪਟਿਆਲੇ ਦੇ 9,220 ਕਿੱਲਿਆਂ ਤੇ ਕਬਜ਼ਾ ਹੈ। ਲੁਧਿਆਣੇ ਦੇ 6,830 ਕਿੱਲਿਆਂ ਤੇ ਕਬਜ਼ਾ ਹੈ। ਕਪੂਰਥਲਾ ਦੇ 6,174 ਕਿੱਲਿਆਂ ਤੇ ਕਬਜ਼ਾ ਹੈ। ਅੰਮ੍ਰਿਤਸਰ ਦੇ ਵਿੱਚ 5,993 ਤਕਰੀਬਨ 6,000, ਜਲੰਧਰ ਦੇ ਵਿੱਚ 5,253, ਗੁਰਦਾਸਪੁਰ ਦੇ ਵਿੱਚ 4,041 ਤੇ ਫਤਿਹਗੜ੍ਹ ਸਾਹਿਬ ਦੇ ਵਿੱਚ 3,305 ਕਿੱਲਿਆਂ ਦੇ ਉੱਤੇ 350 ਕਿੱਲਿਆਂ ਉੱਤੇ ਹਲੇ ਵੀ ਮਾਫੀਏ ਦਾ ਕਬਜ਼ਾ ਹੈ। ਇਹ ਰਿਪੋਰਟ ਜਿਹੜੀ ਕਿ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਛਪੀ ਹੋਈ ਹੈ, ਇਹਦੇ ਵਿੱਚ ਕਿਹਾ ਗਿਆ ਕਿ ਅਰਾਊਂਡ 94,000 ਏਕੜ ਜਿਹੜੇ ਨੇ ਉਹ ਏਕੜਸ ਆਫ ਪੰਚਾਇਤ ਲੈਂਡ ਇਜ਼ ਸਟਿਲ ਇਨ ਇਲੀਗਲ ਪੋਸੈਸ਼ਨ। ਸੋ ਹਲੇ ਵੀ ਉਹਨਾਂ ਤੇ ਕਹਿੰਦੇ ਕਿ ਇਲੀਗਲ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਤੇ ਉਹ ਕਹਿੰਦੇ ਕਿ ਦੱਸਿਆ ਗਿਆ ਕਿ ਤਕਰੀਬਨ 61,000 ਏਕੜ ਜਿਹੜੀ ਆ ਉਹ ਡਿਪਾਰਟਮੈਂਟਸ ਦੀ ਆ ਜਿਨ੍ਹਾਂ ਨੇ ਇੱਕ ਵਿਲੇਜ ਕਾਮਨ ਲੈਂਡ ਐਕਟ ਆ ਜਿਹੜਾ ਸਾਡਾ 1961 ਵਾਲਾ, ਇਹਦੇ ਤਹਿਤ ਪਾਵਰਸ ਦਿੱਤੀਆਂ ਗਈਆਂ ਗਵਰਨਮੈਂਟ ਨੂੰ ਕਿ ਪੰਚਾਇਤ ਜਿਹੜੀ ਨੇ ਉਹਨਾਂ ਦੀ ਜਿੰਨੀਆਂ ਵੀ ਮੰਨ ਲਓ ਜ਼ਮੀਨਾਂ ਨੇ ਜਿਹੜੀਆਂ ਪੰਚਾਇਤਾਂ ਦੀਆਂ ਵੱਡੀਆਂ ਜ਼ਮੀਨਾਂ ਉਹਨਾਂ ਤੇ ਕੋਈ ਨਾ ਕੋਈ ਪ੍ਰੋਜੈਕਟ ਲਾਉਣਾ ਸੀਗਾ। 61,000 ਕਿੱਲਾ ਤਾਂ ਉਹ ਆ ਜਿਹੜਾ ਵੱਖ-ਵੱਖ ਪ੍ਰੋਜੈਕਟਾਂ ਦੇ ਲਈ ਲਿਆ ਗਿਆ ਸੀਗਾ, ਅਕਵਾਇਰ ਕੀਤਾ ਸੀਗਾ ਜਾਂ ਉਹਦੇ ਤੇ ਗੱਲ ਚੱਲੀ ਸੀਗੀ ਕਿ ਉਹਨੂੰ ਕਰਨਾ ਹੈ, ਉਹਦੇ ਤੇ ਕੋਈ ਕੰਮ ਕਰਨਾ ਹੈ। 25,000 ਏਕੜ ਆ ਜਿਹੜਾ ਡਿਪਾਰਟਮੈਂਟ ਤੇ ਮਤਲਬ ਜਿਨ੍ਹਾਂ ਦੇ ਵੱਖ-ਵੱਖ ਡਿਪਾਰਟਮੈਂਟ ਨੇ, ਮੰਨ ਲਓ ਕੋਈ ਡੇਅਰੀ ਡਿਵੈਲਪਮੈਂਟ ਦਾ ਕੋਈ ਉੱਥੇ ਪ੍ਰੋਗਰਾਮ ਚੱਲਣਾ ਸੀ ਜਾਂ ਕੋਈ ਪੰਚਾਇਤ ਵਿਭਾਗ ਦਾ ਜਾਂ ਕੋਈ ਹੋਰ ਮਾਲ ਵਿਭਾਗ ਦਾ ਜਾਂ ਕਿਸੇ ਵੀ ਪੰਜਾਬ ਦੇ ਵਿਭਾਗ ਦਾ, ਪਰ ਉਹਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤਾਂ ਉਹ ਨਾ ਤਾਂ ਜ਼ਮੀਨ ਕਾਸ਼ਤਕਾਰ ਦੇ ਕੋਲੇ ਹੈ ਕਿਉਂਕਿ ਉਸ ਤਾਂ ਪੰਜਾਬ ਸਰਕਾਰ ਨੇ ਐਕਵਾਇਰ ਕੀਤੀ ਸੀ, ਪਰ ਕਿਉਂਕਿ ਉਹਦੇ ਤੇ ਉਹ ਜਿਹੜਾ ਕੰਮ ਸੀ ਜਿਹੜਾ ਮਿੱਥਿਆ ਹੋਇਆ ਪ੍ਰੋਜੈਕਟ ਸੀ ਉਹ ਲੱਗਿਆ ਨਹੀਂ, ਇਸ ਕਰਕੇ ਉਹ ਕਾਸ਼ਤਕਾਰ ਕਹਿੰਦੇ ਕਿ ਸਾਨੂੰ ਹੁਣ ਵਾਪਸ ਕਰੋ। ਤੁਹਾਨੂੰ ਯਾਦ ਹੋਣਾ ਬਠਿੰਡਾ ਦੇ ਵਿੱਚ ਇੱਕ ਸਟੇਡੀਅਮ ਬਣਨਾ ਵਾ ਤੇ ਉਹ ਸਟੇਡੀਅਮ ਹਾਲੇ ਤੱਕ ਬਣਿਆ ਨਹੀਂਗਾ ਪਰ ਲੈਂਡ ਉਹਦੇ 'ਚ ਐਕਵਾਇਰ ਕੀਤੀ ਹੋਈ ਹੈ। ਇਸੇ ਤਰ੍ਹਾਂ ਕਿੰਨੇ ਫੋਕਲ ਪੁਆਇੰਟ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਘੱਟੋ ਘੱਟ 4-5 ਹਵਾਈ ਅੱਡੇ ਨੇ ਜਿਨ੍ਹਾਂ ਦੀ ਲੈਂਡ ਐਕਵਾਇਰ ਤਾਂ ਕੀਤੀ ਹੋਈ ਹੈ ਪਰ ਉਹਦੀ ਵਰਤੋਂ ਕਿਤੇ ਨਹੀਂ ਕੀਤੀ ਗਈ। ਇਸ ਤਰ੍ਹਾਂ ਪਰਲ ਗਰੁੱਪ ਵਾਲੇ ਦੀ ਤੁਸੀਂ ਦੇਖ ਲਓ ਬਠਿੰਡਾ ਦੇ ਵਿੱਚ ਹੀ। ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡੀਆਂ ਜਿਵੇਂ ਟੱਕ ਕਹਿ ਦਿੰਦੇ ਆਪਾਂ ਮਲਵਈ ਭਾਸ਼ਾ ਦੇ ਵਿੱਚ, ਵੱਡੇ ਟੱਕ ਕੋਈ 150 ਕਿੱਲੇ ਦਾ, ਕੋਈ 100 ਕਿੱਲੇ ਦਾ, ਕੋਈ 200 ਕਿੱਲੇ ਦਾ, ਉਹ ਇੱਦਾਂ ਹੀ ਪਏ ਆ ਤੇ ਉਹਨਾਂ ਦੇ ਉੱਤੇ ਹੌਲੀ-ਹੌਲੀ ਇਹ ਲੈਂਡ ਮਾਫੀਆ ਕਿਸੇ ਨੇ ਕਾਗਜ਼ ਕਢਾ ਕੇ ਉਹਦੇ 'ਚ ਫੈਬਰੀਕੇਸ਼ਨ ਕਰਤੀ, ਕਿਸੇ ਨੇ ਕਿਸੇ ਤਰੀਕੇ ਨਾਲ ਉਹ ਸਾਰੇ ਜਿਹੜੇ ਆ ਉਹ ਕਾਬਜ਼ ਹੋ ਗਏ। ਹੁਣ ਦੱਸਦੇ ਆ ਕਿ ਜਿਹੜੇ ਕੋਰਟ ਆਰਡਰ ਹੋਏ ਆ ਉਹ ਤਕਰੀਬਨ 6,250 ਕਿੱਲਿਆਂ ਤੇ ਹੋਏ ਆ, ਹਾਲੇ ਤੱਕ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਜਿਹੜੀਆਂ 6,250 ਕਿੱਲੇ ਅਜਿਹੇ ਆ ਜਿਨ੍ਹਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਸਾਫ਼ ਹੋ ਗਿਆ ਕਿ ਇਹ ਜਿਹੜੀ ਜ਼ਮੀਨ ਹੈ ਫਲਾਂ ਬੰਦੇ ਦੀ ਹੈ ਜਾਂ ਇਹ ਸਰਕਾਰ ਦੀ ਹੈ, ਇਹਦੇ ਤੋਂ ਜਿਹੜੀ ਸੰਬੰਧਿਤ ਧਿਰ ਆ ਉਹਦਾ ਕਬਜ਼ਾ ਛੁਡਵਾਉਣਾ ਚਾਹੀਦਾ। ਇਹ ਤੁਹਾਨੂੰ ਯਾਦ ਹੋਣਾ ਇਹਦੇ 'ਚ ਹਾਲੇ ਤੱਕ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸ ਰਿਪੋਰਟ ਦੇ ਜਿਹੜੇ ਅਗਲੇ ਤੱਥ ਨੇ ਉਹ ਕਹਿੰਦੇ ਕਿ ਜਿਹੜੀ ਐਸਟੈਬਲਿਸ਼ ਲਾਸਟ ਈਅਰ ਟੂ ਫਰੀ ਦਾ ਲੈਂਡ ਇਜ਼ ਸਟਰਗਲਿੰਗ ਵਿਦ ਦਾ ਸ਼ਾਰਟੇਜ ਆਫ ਮੈਨ ਪਾਵਰ ਐਜ਼, ਤੇ ਉਹ ਕਹਿੰਦੇ ਕਿ ਕਈ ਮਹਿਕਮੇ ਹੈ ਜਿਨ੍ਹਾਂ ਤੋਂ ਪੈਰਵਾਈਆਂ ਨਹੀਂ ਹੁੰਦੀਆਂ ਜਾਂ ਜਿਨ੍ਹਾਂ ਤੋਂ ਕਬਜ਼ਾ ਨਹੀਂ ਲਿਆ ਜਾਂਦਾ। ਤੇ ਇਹਦੇ ਨਾਲ ਕਹਿੰਦੇ ਕਿ ਜਦੋਂ ਲਾਲਜੀਤ ਭੁੱਲਰ ਜਿਹੜੇ ਨੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਗਿਆ ਤੇ ਉਹ ਕਹਿੰਦੇ ਕਿ ਅਸੀਂ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰ ਸਕਦੇ ਹਾਂ। ਸੋ ਤੁਸੀਂ ਦੇਖੋ ਕਿ ਜਲੰਧਰ ਵਰਗੇ ਜਿਹੜੇ ਡਿਵੈਲਪ ਏਰੀਆ ਮੰਨੇ ਜਾਂਦੇ ਨੇ ਉੱਥੇ 5,000 ਕਿੱਲੇ ਤੇ ਕਬਜ਼ਾ ਹੋਇਆ ਪਿਆ। ਪਟਿਆਲਾ ਵਰਗਾ ਜਿਹੜਾ ਮਤਲਬ ਇਹ ਮੰਨਿਆ ਜਾਂਦਾ ਕਿ ਬਹੁਤ ਮਹਿੰਗੀਆਂ ਜ਼ਮੀਨਾਂ ਨੇ ਉੱਥੇ 9,000 ਕਿੱਲੇ ਦਾ ਕਬਜ਼ਾ ਹੋਇਆ ਪਿਆ। ਲੁਧਿਆਣਾ ਜਿੱਥੇ ਫੋਕਲ ਪੁਆਇੰਟ ਲੱਗੇ ਨੇ ਜਾਂ ਜਿੱਥੇ ਉਦਯੋਗ ਹੈ ਉੱਥੇ 6,800 ਕਿੱਲਾ, ਤਕਰੀਬਨ 7,000 ਕਿੱਲਾ। ਕਪੂਰਥਲਾ ਦੇ ਵਿੱਚ 6,000, ਅੰਮ੍ਰਿਤਸਰ ਦੇ ਵਿੱਚ। ਸੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੱਡੇ ਸ਼ਹਿਰ ਨੇ, ਡਿਵੈਲਪ ਸਿਟੀਜ਼ ਨੇ, ਉੱਥੇ ਕਲੋਨੀਆਂ ਵੀ ਉਸਰ ਰਹੀਆਂ ਨੇ, ਉਹ ਸਾਰੀਆਂ ਜਾ ਰਹੀਆਂ ਨੇ, ਕਈ ਨਜਾਇਜ਼ ਵੀ ਨੇ, ਤਾਂ ਉੱਥੇ ਇਹ ਜ਼ਮੀਨਾਂ ਦੱਬੀਆਂ ਹੋਈਆਂ ਨੇ। ਇਹ ਨਹੀਂ ਆਪਾਂ ਕਹਿ ਸਕਦੇ ਕਿ ਸ਼ਹਿਰ ਦੇ ਨਾਲ ਹੀ ਇਹ ਸਾਰੀਆਂ ਜ਼ਮੀਨਾਂ, ਸ਼ਹਿਰ ਉਸ ਜ਼ਿਲ੍ਹੇ ਦੇ ਹੱਦ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋ ਸਕਦਾ ਮੋਹਾਲੀ ਸ਼ਹਿਰ ਦੇ ਨਾਲ ਹੋਵੇ, ਹੋ ਸਕਦਾ ਮੋਹਾਲੀ ਦੇ ਪਿੰਡਾਂ ਤੱਕ ਦੂਰ ਤੱਕ, ਪਰ ਜਿਹੜੇ ਵੱਡੇ ਸ਼ਹਿਰ ਨੇ ਜਾਂ ਜਿਹੜੇ ਮੇਨ ਰੋਡ ਉੱਤੇ ਪਿੰਡ ਲੱਗਦੇ ਨੇ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਔਸਤਨ ਜਿਹੜੀ ਜ਼ਮੀਨ ਆ ਉਹਦਾ ਰੇਟ 20 ਤੋਂ 25 ਲੱਖ ਤੋਂ ਘੱਟ ਕਿੱਲਾ ਕਿਤੇ ਵੀ ਨਹੀਂ ਹੈ। ਸੋ ਤੁਸੀਂ ਦੇਖੋ ਕਿ ਕਿੱਡਾ ਵੱਡਾ ਸਰਮਾਇਆ ਸਾਡਾ ਸਰਕਾਰੀ ਫਾਈਲਾਂ ਕਬਜ਼ਿਆਂ ਹੇਠ ਦੱਬਿਆ ਪਿਆ, ਜਿੱਥੇ ਕੋਈ ਪੰਜਾਬ ਦੇ ਲੋਕਾਂ ਨੂੰ ਉਹਦਾ ਕੋਈ ਫਾਇਦਾ ਨਹੀਂ, ਨਾ ਤਾਂ ਉੱਥੋਂ ਕੋਈ ਮਾਲੀਆ ਆ ਰਿਹਾ, ਸਗੋਂ ਉਹ ਦੱਬੀ ਹੋਈ ਹੈ ਤੇ ਉਹ ਤੋਂ ਕੋਈ ਹੋਰ ਹੀ ਬੰਦਾ ਪੈਸਾ ਜਿਹੜਾ ਵਾ ਉਹ ਜਨਰੇਟ ਕਰ ਰਿਹਾ। ਸੋ ਲੋੜ ਹੈ ਇਸ ਵੇਲੇ ਕਿ ਜਿਹੜੇ ਡਿਪਾਰਟਮੈਂਟਸ ਨੇ, ਵਿਭਾਗ ਨੇ ਜਿਨ੍ਹਾਂ ਤੇ ਉਹਨਾਂ ਤੋਂ ਜ਼ਮੀਨ ਛੁਡਵਾਈ ਜਾਵੇ ਜੇ ਉਹ ਵਰਤੋਂ ਨਹੀਂ ਕਰ ਰਹੇ। ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਜਿਹੜੀ ਐਕਵਾਇਰ ਕੀਤੀ ਹੈ ਉਹਨੂੰ ਵੀ ਛੁਡਾਇਆ ਜਾਵੇ। ਤੇ ਇਹਦੇ ਨਾਲ ਜਿਹੜੇ ਦੋਸ਼ ਲੱਗਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹ ਕਿਹੜੇ ਲੱਗਦੇ ਨੇ?
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦੋ ਬੰਦੇ ਨੇ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਭੇਜੇ ਨੇ, ਸੰਤ ਬਲਵੀਰ ਸਿੰਘ ਸੀਚੇਵਾਲ ਤੇ ਨਾਲ ਇਹਨਾਂ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਜਿਹੜੇ ਨੇ ਸਾਹਿਬ, ਉਹਨਾਂ ਦੋਨਾਂ ਦੇ ਉੱਤੇ ਜਿਹੜੇ ਨੇ ਉਹ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਜ਼ਮੀਨ ਦੱਬੀ ਹੋਈ ਹੈ। ਪਹਿਲੀ ਗੱਲ ਤਾਂ ਸੁਖਪਾਲ ਖਹਿਰਾ ਨੇ ਇੱਕ ਦੋਸ਼ ਲਾਏ ਸੀਗੇ ਤੇ ਉਹ ਖਬਰ ਛਪੀ ਹੈ ਇੰਗਲਿਸ਼ ਟ੍ਰਿਬਿਊਨ ਦੇ ਵਿੱਚ 21 ਜੁਲਾਈ 2023 ਨੂੰ। ਉਹਦੇ ਵਿੱਚ ਸੁਖਪਾਲ ਖਹਿਰਾ ਨੇ ਮੰਗ ਕੀਤੀ ਹੈ ਕਿ ਲਵਲੀ ਯੂਨੀਵਰਸਿਟੀ ਨੇ 6 ਕਨਾਲ ਜ਼ਮੀਨ ਦੱਬੀ ਹੋਈ ਹੈ ਤੇ ਉਹਦੇ ਨਾਲ ਉਹ ਕਹਿੰਦੇ ਕਿ ਇਹਨਾਂ ਨੇ LPU ਦੇ ਵਿੱਚ ਧੋਖਾਧੜੀ ਕੀਤੀ ਹੈ ਸਾਲ 2012 ਦੇ ਵਿੱਚ ਤੇ ਫਗਵਾੜਾ ਦੇ ਪਿੰਡ ਚਹੇੜੂ ਤੇ ਨਾਨਕ ਨਗਰੀ ਦੇ ਨਾਲ 100 ਕਰੋੜ ਰੁਪਏ ਦੀ ਲਗਭਗ 13 ਏਕੜ ਜ਼ਮੀਨ ਨੂੰ ਇਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਹਥਿਆਇਆ ਹੋਇਆ। ਸੋ ਇਹਦੇ ਨਾਲ ਉਹ ਕਹਿੰਦੇ ਨੇ ਕਿ LPU ਨੇ ਗਲਤ ਤਬਾਦਲੇ ਦੇ ਸਾਲ 2016 ਦੇ ਵਿੱਚ ਮੁਕੰਮਲ ਹੋਣ ਤੋਂ ਪਹਿਲਾਂ ਹੀ ਇਸ ਪੰਚਾਇਤੀ ਜ਼ਮੀਨ ਤੇ ਬਹੁ ਮੰਜ਼ਲਾ ਇਮਾਰਤਾਂ ਬਣਾ ਲਈਆਂ। ਇਸ ਕਰਕੇ ਹੁਣ ਘੁਟਾਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ। ਇਹਦੇ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਇਹਨਾਂ ਦੋਸ਼ਾਂ ਤੋਂ ਬਚੇ ਨਹੀਂ ਹੈ। ਉਹਨਾਂ ਨੇ ਖਹਿਰਾ ਨੇ ਦੋਸ਼ ਲਾਇਆ ਸੀਗਾ, ਉਹ ਕਹਿੰਦੇ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ 150 ਕਨਾਲ ਜ਼ਮੀਨ ਦੱਬੀ ਹੈ ਦੋ ਪਿੰਡਾਂ ਦੇ ਵਿੱਚ, ਜਾਮੇਵਾਲ ਤੇ ਫਤਿਹਵਾਲਾ ਦੇ ਵਿੱਚ। ਹੁਣ ਇਹ ਪਿੰਡਾਂ ਦੇ ਲੋਕ ਦੱਸ ਸਕਦੇ ਨੇ ਕਿ ਵਾਕਈ ਇਹਦੇ ਤੇ, ਕਿਉਂਕਿ ਦੋਸ਼ ਸਿਆਸੀ ਦੋਸ਼ ਨੇ, ਇਹਨਾਂ ਦੀ ਮੈਂ ਪੈਰਵਾਈ ਨਹੀਂ ਕਰਦਾ, ਪਰ ਹਾਂ ਉਹ ਰੌਲਾ ਜ਼ਰੂਰ ਪਾਉਂਦੇ ਰਹੇ ਨੇ ਸੁਖਪਾਲ ਖਹਿਰਾ ਕਿ ਆਹ ਦੋ ਜ਼ਮੀਨ ਨੱਪੀ ਹੋਈ ਹੈ। ਪਰ ਲਵਲੀ ਯੂਨੀਵਰਸਿਟੀ ਵਾਲਿਆਂ ਤੇ ਜ਼ਰੂਰ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਉਹ ਜਿਹੜੀ LPU ਹੈ ਉਹਨੇ ਧੋਖਾਧੜੀ ਕਰਕੇ ਤੇ ਫਿਰ ਬਾਅਦ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਹਥਿਆਇਆ। ਹੁਣ ਕੀ ਮਾਨ ਸਾਹਿਬ ਦੀ ਸਰਕਾਰ ਜਾਂ ਇਹਨਾਂ ਦੇ ਜਿਹੜੇ ਪੰਚਾਇਤ ਮੰਤਰੀ ਨੇ ਉਹਨਾਂ ਦੇ ਟਰੈਕਟਰ ਤੇ ਤਵੀਆਂ ਹਲ ਇੱਧਰ ਵੀ ਜਾਣਗੇ, ਕਦੇ ਇਹਨਾਂ ਤੋਂ ਵੀ ਕਬਜ਼ੇ ਛੁਡਵਾਏ ਜਾਣਗੇ? ਤੇ ਨਾਲ ਜਿਹੜੀ 90,000 ਏਕੜ ਜ਼ਮੀਨ ਹੈ ਜਿਹਦੇ ਵਿੱਚ ਪੰਜਾਬ ਦੀ ਭ੍ਰਿਸ਼ਟ ਅਫਸਰਸ਼ਾਹੀ, ਪੰਜਾਬ ਦੇ ਕਰਪਟ ਲੀਡਰ, ਕਰਪਟ ਸਿਆਸਤਦਾਨ, ਉਹਨਾਂ ਦਾ ਬਹੁਤ ਵੱਡਾ ਹੱਥ ਹੈ, ਕਿਉਂਕਿ ਉਹਦੇ ਮਿਲੀ ਭੁਗਤ ਤੋਂ ਬਿਨਾਂ ਕੋਈ ਮਰਲੇ ਤੇ ਵੀ ਕਬਜ਼ਾ ਨਹੀਂ ਕਰ ਸਕਦਾ। ਇੰਨੀ ਤਾਂ ਜ਼ਮੀਨ ਬਹੁਤ ਵੱਡੀ ਹੈ, ਉਹਦੇ ਤੋਂ ਕਦੋਂ ਕਬਜ਼ਾ ਛੁਡਵਾਇਆ ਜਾਊਗਾ, ਇਹ ਇੱਕ ਵੱਡਾ ਸਵਾਲ ਹੈ। ਪਰ ਤੁਸੀਂ ਦੇਖੋ ਕਿ ਪੰਜਾਬ ਨੂੰ ਇਹਨਾਂ ਲੋਕਾਂ ਨੇ ਕਿਹੜੇ ਪਾਸਿਓਂ ਨਹੀਂ ਖਾਣਾ ਨਹੀਂ ਛੱਡਿਆ, ਕੋਈ ਫੰਡਾਂ ਕੰਨਿਓ ਖਾਣਾ ਨਹੀਂ ਛੱਡਿਆ, ਪੰਜਾਬ ਦੇ ਕੋਈ ਰੇਤਾ ਬਜਰੀ ਲੁੱਟਣ ਕੰਨਿਓ ਛੱਡਿਆ, ਕੋਈ ਨਜਾਇਜ਼ ਮਾਈਨਿੰਗ ਕਰਨਾ ਨਹੀਂ ਛੱਡਿਆ, ਨਜਾਇਜ਼ ਕਲੋਨੀਆਂ ਕੱਟਣਾ ਨਹੀਂ ਛੱਡਿਆ, ਕੋਈ ਟੈਕਸ ਚੋਰੀ ਕਰਨਾ ਨਹੀਂ ਛੱਡਿਆ, ਜਾਂ ਹੋਰ ਕੋਈ ਟਰਾਂਸਪੋਰਟ ਦੇ ਵਿੱਚ ਮਾਫੀਆ ਲਿਆਉਣ ਤੋਂ ਛੱਡਿਆ। ਕਿਹੜੇ ਪਾਸੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਰਾਹ ਛੱਡਿਆ ਕਿ ਉਹ ਕੋਈ ਕਾਰੋਬਾਰ ਕਰ ਲੈਣਗੇ ਜਾਂ ਕਿ ਉਹ ਆਪਦਾ ਬਿਜ਼ਨਸ ਇਸਟੈਬਲਿਸ਼ ਕਰ ਲੈਣਗੇ? ਕੋਈ ਵੀ ਰਾਹ ਨਹੀਂ ਗਾ। ਜਿਹੜੇ ਚੱਲਦੇ ਨੇ ਕਾਰੋਬਾਰ, ਜਿਹੜੇ ਆਲਰੇਡੀ ਇਸਟੈਬਲਿਸ਼ ਨੇ, ਉਹਨਾਂ ਤੋਂ ਵੀ ਅੱਜ ਕੱਲ੍ਹ ਆਪਾਂ ਗੱਲਾਂ ਸੁਣਦੇ ਕਿ ਹਫ਼ਤੇ ਮਹੀਨੇ ਵਸੂਲੇ ਜਾਂਦੇ ਆ। ਸੋ ਤਵੱਕੋ ਤਾਂ ਇਹੀ ਕੀਤੀ ਜਾ ਰਹੀ ਹੈ ਕਿ ਮਾਨ ਸਾਹਿਬ ਦੀ ਸਰਕਾਰ ਇਸ ਪਾਸੇ ਹੋਰ ਤਹਈਆ ਕਰੂਗੀ, ਪਰ ਕਦੋਂ ਕਰੂਗੀ ਤੇ ਕੀ ਉਹ ਜਿਹੜੇ ਦੋਸ਼ ਲੱਗਦੇ ਨੇ ਉਹਨਾਂ ਦੋਸ਼ਾਂ ਵੱਲ ਵੀ ਧਿਆਨ ਦੇਊਗੀ? ਇਹ ਵੱਡੇ ਸਵਾਲ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।